ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆਂ। ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਥਰਡ ਵਾਲੇ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਜਿਹੜਾ ਮੋਦੀ ਨੇ ਕਿਸਾਨਾਂ ਨਾਲ ਇੱਕ ਹੋਰ ਪੱਦਾ ਤੇ ਜਿਹੜਾ ਘਟਿਆ ਜਿਹੜਾ ਉਹ ਮਜ਼ਾਕ ਕਰਦਿਆਂ ਇਹ ਕਿਹਾ ਹੈ ਕਿ ਜਿਹੜੇ ਖੇਤੀ ਕਾਨੂੰਨ ਬਣਾਏ ਗਏ ਹਨ ਉਹਨਾਂ ਨਾਲ ਕਿਸਾਨ ਕਾਸ਼ਤਕਾਰ ਤੋਂ ਜਿਹੜੇ ਨੇ ਉਹ ਕਾਰੋਬਾਰੀ ਬਣ ਗਏ ਹਨ। ਸੋ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਹੜੇ ਕਿਸਾਨ ਨੇ ਇਹਨਾਂ ਦੇ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਝਾਂਸੇ ਵਿੱਚ ਫਸੇ ਲੱਗਦੇ ਜਾ ਰਹੇ ਨੇ ਔਰ ਕਿਸਾਨਾਂ ਦੀ ਲਹਿਰ ਨੂੰ ਮਜ਼ਬੂਤ ਬਣਾਉਣ ਦੀ ਜਿਹੜੀ ਹਮਾਇਤ ਦੇਣ ਲਈ ਬੜੀ ਸਖਤ ਜ਼ਰੂਰਤ ਹੈ ਔਰ ਨਾਲ ਹੀ ਨਾਲ ਜਿਹੜੇ ਹਿੰਦੂਤਵੀ ਵਪਾਰੀਆਂ ਦੇ ਜਿਹੜੇ ਪ੍ਰੋਡਕਟਸ ਨੇ ਉਹਨਾਂ ਦਾ ਪੂਰੇ ਤੌਰ ਤੇ ਬਾਈਕਾਟ ਵੀ ਕਰਨਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ बहुत शुक्रिया जी। डॉक्टर साहब की कहना चाहोगे? देखो असी रिपीटेडली जो पिछले दिनों एक अद्धा सैगमेंट असी जरूर करते हैं फार्मर्स एजिटेशन जिहड़ी इनफैक्ट पंजाब की आवाज़ बनी है, हरियाणे च भी इसका जोर है, पर जिहड़े खदशे साडे शुरू तो ही रहे ने जो जो वक्त पै रहा है और मैनूं ये लग रहा है कि भी किते ना किते जिहड़ी ਜਦੋਂ ਤੁਹਾਡੀ ਕੋਈ ਵੀ ਚੀਜ਼ ਸ਼ੁਰੂ ਆਪ ਮੁਹਾਰੇ ਹੁੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਕਿਸੇ ਵੀ ਜਥੇਬੰਦੀ ਨੇ ਮਿੱਥ ਕੇ ਐਜੀਟੇਸ਼ਨ ਸ਼ੁਰੂ ਨਹੀਂ ਕੀਤੀ। ਆਪ ਮੁਹਾਰਾ ਕਿਸਾਨਾਂ ਦਾ, ਕਾਸ਼ਤਕਾਰਾਂ ਦਾ ਇੱਕ ਉਮਾ ਹੈ ਜਿਹੜਾ ਆਪਣੇ ਹੱਕ ਲੈਣ ਦੇ ਲਈ ਉਤਸ਼ਾਹ ਹੈ ਔਰ ਸਰਕਾਰ ਨੂੰ ਨੇਗੇਟ ਕਰਦੇ ਆ ਉਹ ਆਏ। ਉਹਦੇ 'ਚ ਠੀਕ ਹੈ ਕਿਸਾਨ ਜਥੇਬੰਦੀਆਂ ਵੀ ਗਿਣਤੀ ਕਰਦੇ ਕਰਦੇ 31 ਤੱਕ ਪਹੁੰਚ ਗਈਆਂ, ਦੂਸਰੀਆਂ ਨੇ ਵੀ ਆਪਣੇ ਅੱਡ ਅੱਡ ਮਜਮੇ ਲਾਉਣ ਦੀ ਗੱਲ ਕਰ ਲਈ ਕਿ ਸ਼ਾਇਦ ਇਹਦੇ ਚੋਂ ਸਾਡਾ ਵੀ ਕੁਝ ਨਿਕਲੇ ਔਰ ਜਿਸ ਜ਼ੋਰ ਦੇ ਨਾਲ ਇਸ ਸਾਰੇ ਦੇ ਵਿੱਚ ਲੋਕ ਸ਼ਾਮਲ ਨੇ ਉਹ ਰਿਮਾਰਕੇਬਲ ਹੈ। ਔਰ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜੇ ਬਜ਼ੁਰਗ ਮਾਤਾਵਾਂ ਜਿਨ੍ਹਾਂ ਦਾ ਲੱਕ ਝੁਕਿਆ ਹੋਇਆ ਹੈ, ਹੱਥ 'ਚ ਝੰਡਾ ਫੜਿਆ ਹੈ, ਬਜ਼ੁਰਗ ਨੇ, ਬੱਚੇ ਬੱਚੀਆਂ, ਤੁਸੀਂ ਉਸ ਸਾਰੇ ਨੂੰ ਦੇਖ ਸਕਦੇ ਹੋ ਕਿ ਕਿਸ ਅੰਦਾਜ਼ ਦੇ ਵਿੱਚ ਲੋਕ ਨਾਲ ਖੜੇ ਨੇ। ਔਰ ਇੱਕ ਗੱਲ ਕਿਉਂਕਿ ਧਰਨੇ ਵੀ ਦਿੱਤੇ ਹੋਏ ਨੇ, ਟ੍ਰੇਨਾਂ ਵੀ ਬੰਦ ਨੇ, ਦੂਜਾ ਔਰ ਇੱਕ ਗੱਲ ਜਿਹੜਾ ਕਿਸਾਨਾਂ ਦਾ ਸੀ ਕਿ ਜੀ ਸਾਡੇ ਨਾਲ ਸਿੱਧੇ ਤੌਰ ਦੇ ਉੱਤੇ ਪ੍ਰਾਈਮ ਮਿਨਿਸਟਰ ਗੱਲ ਕਰੇ, ਸਾਨੂੰ ਪ੍ਰੋਪਰ ਇਨਵੀਟੇਸ਼ਨ ਆਏ, ਦੂਜਾ ਆਏ। ਪਰ ਇਨ ਦਾ ਐਂਡ ਆਫ ਦਾ ਡੇ ਹੁਣ ਜਿਹੜਾ ਪਿਛਲੇ ਕੱਲ ਉਹਨਾਂ ਨੇ ਫੈਸਲਾ ਲਿਆ ਔਰ ਇੱਕ ਅੱਧੇ ਦਿਨ ਸਾਹਮਣੇ ਆ ਜਾਏਗਾ, ਉਹਨਾਂ ਨੇ ਕਿਹਾ ਜੀ ਠੀਕ ਹੈ ਸਾਡਾ ਡੈਲੀਗੇਸ਼ਨ ਸਾਰੀਆਂ ਜਥੇਬੰਦੀਆਂ ਇੱਕ ਪੇਜ ਤੇ ਆ ਗਈਆਂ। ਪਹਿਲਾਂ ਇੱਕ ਗਰੁੱਪ ਨੇ ਅੱਡ ਕਿਹਾ ਔਰ ਮਿਲਣਾ ਕਿਹਨੇ ਹੈ, ਸੈਕਟਰੀ ਆਫ ਐਗਰੀਕਲਚਰ ਦਿੱਲੀ ਦਾ। ਸੋ ਮੈਂ ਪਹਿਲਾਂ ਹੀ ਸਮਝਦਾ ਹਾਂ ਕਿ ਵੀ ਅਜੇ ਤਾਂ ਉਹਨਾਂ ਨੇ ਕੀ ਜਿਹੜੇ ਨੇ ਉਹਨਾਂ ਨੇ ਤਾਂ ਉਹੀ ਹੋਣਾ ਹੈ ਕਿ ਜੀ ਉਹ ਤਾਂ ਫਾਇਦੇ ਗਿਣਾ ਰਹੇ ਨੇ ਕਿ ਜੀ ਦੇਖੋ ਉਹਨਾਂ ਨੇ ਕਿਹਾ ਜੀ ਇਹ ਜਿਵੇਂ ਅਸੀਂ ਕਿਹਾ ਸੀ ਵੀ ਪੰਜਾਬ ਬੀਜੇਪੀ ਪ੍ਰੈਜ਼ੀਡੈਂਟ ਨੇ ਕਿਹਾ ਕਿ ਇਹ ਕਿਉਂਕਿ ਅੰਗਰੇਜ਼ੀ ਹਿੰਦੀ 'ਚ ਹੈ ਤੇ ਅਸੀਂ ਉਹਨੂੰ ਤੋਮਰ ਨੂੰ ਕਿਹਾ ਕਿ ਪੰਜਾਬੀ 'ਚ ਛਾਪੋ ਗੁਰਮੁਖੀ 'ਚ ਤਾਂ ਕਿ ਕਿਸਾਨ ਇਹ ਇੱਕ ਆਪਣੇ ਆਪ 'ਚ ਵੱਡਾ ਜੋਕ ਸੀ। ਔਰ ਹੁਣ ਇਹੀ ਨਹੀਂ ਹੈ ਵੀ ਇੱਕ ਪਾਸੇ ਤਾਂ ਇਹ ਗੱਲਬਾਤ ਦੇ ਲਈ ਪਹੁੰਚ ਗਏ ਕਿ ਜੀ ਠੀਕ ਹੈ ਅਸੀਂ ਗੱਲਬਾਤ ਕਰਨੀ ਕੀ ਹੈ, ਗੱਲਬਾਤ ਜਦੋਂ ਤੁਸੀਂ ਰੱਖਿਆ ਇਹ ਵੀ ਵਾਪਸ ਲਓ। ਹੁਣ ਅਮਰਿੰਦਰ ਸਿੰਘ ਵੀ ਆਪਣੀ ਖੇਡ ਤੇ ਆ ਗਿਆ ਜੀ ਮੈਨੂੰ ਫੋਰਸ ਨਾ ਕਰੋ, ਅਸੀਂ ਆਪਣੇ ਟਾਈਮ ਤੇ ਕਰਾਂਗੇ, ਕਾਨੂੰਨੀ ਸਲਾਹ ਲੈ ਰਹੇ ਹਾਂ ਅਸੀਂ ਤੁਹਾਨੂੰ। ਇਹੀ ਕੰਮ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੇੜੇ ਗੁਟਕੇ ਤੇ ਹੱਥ ਰੱਖ ਕੇ ਕੀਤਾ ਸੀ। ਪਰ ਹੁਣ ਮੋਦੀ ਕਿਸ ਹੱਦ ਤੱਕ ਇਹਨੂੰ ਔਰ ਇਹ ਇੱਕ ਲਫ਼ਜ਼ ਜਿਹਦਾ ਸ਼ਾਇਦ ਇਹਨਾਂ ਚੋਂ ਕਿਸੇ ਨੂੰ ਵੀ ਮਤਲਬ ਨਹੀਂ ਪਤਾ, ਜਦੋਂ ਇਤਿਹਾਸਕ ਕਹਿੰਦੇ ਨੇ ਕਿ ਜੀ ਇਹ ਹਿਸਟੋਰੀਕਲ ਕਦਮ ਹੈ। ਔਰ ਮੋਦੀ ਨੇ ਜਦੋਂ ਕਿ ਇੱਕ ਕਿਸੇ ਦੀ ਆਟੋਬਾਇਓਗ੍ਰਾਫੀ ਰਿਲੀਜ਼ ਕੀਤੀ ਵਰਚੁਅਲ ਕਾਨਫਰੰਸ ਦੇ ਨਾਲ ਉਹਨੇ ਕਿਹਾ ਫਾਰਮ ਰਿਫਾਰਮਸ ਵਿਲ ਹੈਲਪ ਟਰਨ ਫਾਰਮਰਸ ਇਨਟੂ ਐਂਟਰਪ੍ਰੈਨਿਓਰਸ। ਉਹਨੇ ਕਿਹਾ ਕਿ ਇਹ ਹਿਸਟੋਰੀਕਲ ਫਾਰਮ ਰਿਫਾਰਮਸ would create opportunities to take farmers to entrepreneurship and added that his regime is focused on increasing their income। ਉਹਨੇ ਕਿਹਾ ਜੀ ਇਹ ਤਾਂ ਜਿਹੜੇ 3 ਅਸੀਂ ਕਾਨੂੰਨ ਬਣਾਏ ਨੇ ਇਹ ਕਿਸਾਨ ਨੂੰ, ਕਾਸ਼ਤਕਾਰ ਨੂੰ ਕਾਰੋਬਾਰੀ ਬਣਾਉਣਗੇ। ਇਹ ਵੱਡੇ ਵਪਾਰੀ ਉਹਨਾਂ ਨੂੰ ਕਿਹਾ ਜੀ ਅੱਜ ਤੱਕ ਇਹ ਹਿਸਟੋਰੀਕਲ ਨੇ, ਅੱਜ ਤੱਕ ਤਾਂ ਕਿਸੇ ਨੇ ਇਹ ਫਿਕਰ ਹੀ ਨਹੀਂ ਸੀ ਕੀਤਾ ਕਿ ਵੀ ਇਹ ਜਿਹੜਾ ਇਹਨਾਂ ਨੂੰ ਕਿਸਾਨਾਂ ਦੇ ਬਾਰੇ ਵੀ ਟੁਡੇ opportunities are being created to take farming and farmers from the role of ਅੰਨਦਾਤਾ to entrepreneurship ਕਿ ਅਸੀਂ ਉਹਨਾਂ ਨੂੰ ਇਹ ਅੰਨਦਾਤਾ ਤਾਂ ਸੀਗੇ ਹੁਣ ਅਸੀਂ ਇਹਨਾਂ ਨੂੰ ਕਾਰੋਬਾਰੀ ਬਣਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਵੀ ਗਵਰਨਮੈਂਟ ਐਂਡ ਪਾਲਿਸੀਜ਼ didn't pay attention towards profitability of farmers while being concerned about increasing productivity। ਕਿ ਜੀ ਇਸੇ ਗੱਲ ਤੇ ਹੀ ਪਿਛਲੀਆਂ ਹਕੂਮਤਾਂ ਦਾ ਰਿਹਾ ਜੀ ਉਪਜ ਵਧਾਓ ਉਪਜ ਵਧਾਓ। ਕਿਸੇ ਨੇ ਕਿਸਾਨਾਂ ਦਾ ਅਸੀਂ ਪਹਿਲੀ ਸਾਡੀ ਹਕੂਮਤ ਹੈ ਕਿ ਜੀ people forgot about income for farmers but for the first time this thinking has been changed ਔਰ ਅਸੀਂ ਇਹਨਾਂ ਨੂੰ ਹੁਣ ਕਾਰੋਬਾਰੀ ਬਣਾ ਕੇ ਛੱਡਾਂਗੇ। ਹਾਲਾਂ ਜਿਵੇਂ ਮੈਂ ਕਿਹਾ ਵੀ ਇੱਧਰ ਅਸੀਂ ਫਿਸ਼ਰਸ ਦੇਖ ਰਹੇ ਹਾਂ,
क्रैक्स दे रख रहे हैं, डायरैक्शनलैस देख रहे हैं फार्मर्स ਨੂੰ। ਔਰ ਸਾਡੇ ਭੈਣ ਜੀ ਅਮਨਜੋਤ ਕੌਰ ਜਿਹੜੇ ਹਰ ਉੱਥੋਂ ਦੀ ਡਿਵੈਲਪਮੈਂਟ ਤੇ ਬਾਜ਼ ਅੱਖ ਰੱਖਦੇ ਨੇ, ਉਹਨਾਂ ਨੇ ਫਿਕਰਮੰਦ ਵੀ ਨੇ, ਜਿਵੇਂ ਸਾਰੇ ਜਿਹੜੇ ਵੈਲਵਿਸ਼ਰ ਨੇ, ਜਿਹੜੇ ਸਾਡੇ ਵਰਗੇ ਸਮਝਦੇ ਨੇ ਕਿ ਭਾਈ ਇਸ ਚੋਂ ਕੌਮ ਦਾ, ਪੰਜਾਬ ਦਾ ਕੋਈ ਲੌਂਗ ਟਰਮ ਕੁਝ ਨਿਕਲ ਸਕੇ। ਸਾਨੂੰ ਵੀ ਲੱਗ ਰਿਹਾ ਕਿ ਵੀ ਜੇ ਇਹਨੂੰ ਵੀ, ਕਿਉਂਕਿ ਆਲਰੇਡੀ ਉਹ ਇਹ ਕਹਿਣਾ ਉਹਨਾਂ ਨੇ ਸ਼ੁਰੂ ਕਰਤਾ, ਦੇਖੋ ਜੀ ਫਾਇਦੇ 'ਚ ਸੀ, ਇਸ ਲਈ ਕਿਸਾਨਾਂ ਨੂੰ ਸਮਝ ਆ ਗਈ ਹੈ। ਪੰਜਾਬ ਹਰਿਆਣੇ 'ਚ ਨੇ ਥੋੜੇ ਬਹੁਤ, ਉਹ ਵੀ ਬਹੁਤੇ ਵਰਕਰ ਜਿਹੜੇ ਨੇ ਉਹ ਪਾਰਟੀਆਂ ਦੇ ਨੇ, ਕਿਸਾਨ ਨਹੀਂ ਹੈਗੇ, ਅਸੀਂ ਇਹਨੂੰ ਵੀ ਹੈਂਡਲ ਕਰ ਲਾਂਗੇ। ਪਰ ਮੈਨੂੰ ਇਹ ਲੱਗਦਾ ਵੀ ਅਜੇ ਤਾਂ ਪਹਿਲਾਂ ਹੀ ਗੱਲਬਾਤ ਲਈ ਜਾਣਾ ਹੈ ਕਿ ਨਹੀਂ, ਇਹਦੇ ਤੇ ਫਿਸ਼ਰ ਸੀ। ਹੁਣ ਚਲੋ ਉਹਨਾਂ ਨੇ ਕਿਹਾ ਹੋਣਾ ਜਿਹੜੇ ਸਿਆਣੇ ਵੀ ਬਜਾਏ ਆਪਣਾ ਜਲੂਸ ਇੱਥੇ ਕੱਢੀ ਆ ਕੇ, ਪਰ ਜਦੋਂ ਉਹਨਾਂ ਨੇ ਟੁਕੜੇ ਸੁੱਟੇ ਔਰ ਫਿਰ ਹਕੂਮਤਾਂ ਏਜੰਸੀਆਂ ਕਿਵੇਂ ਆਪਰੇਟ ਕਰਦੀਆਂ, ਅਸੀਂ ਬੀਤੇ ਦੀ ਗੱਲ ਕਰਦੇ ਹਾਂ। ਪਰ ਮੈਨੂੰ ਜਿਹੜਾ ਇਸ ਐਜੀਟੇਸ਼ਨ ਨੂੰ ਤਾਕਤ ਦੇਣ ਲਈ ਔਰ ਜਿਹੜਾ ਕੁਝ ਕੀਤਾ ਜਾ ਸਕਦਾ ਹੈ, ਜਿਹੜਾ ਇਕੱਲਾ ਇਹ ਨਹੀਂ ਹੈ ਕਿ ਕਿਸਾਨ ਉੱਥੇ ਧਰਨਿਆਂ 'ਤੇ ਬੈਠੇ ਰਹਿਣ, ਪਰ ਜਿਵੇਂ ਜਿਹੜੀ ਬਾਈਕਾਟ ਲਾਈਨ ਹੁੰਦੀ ਹੈ, ਜਿਹੜੀਆਂ ਇਹਨਾਂ ਦੀਆਂ ਬਿਜ਼ਨੈਸਿਸ ਨੇ, ਇਹਨਾਂ ਦਾ ਅਦਰ ਵੇ ਅਰਾਊਂਡ ਹੈ। ਜਿਵੇਂ ਜੇ ਹੁਣ ਜਿਹੜਾ ਬਾਲੀਵੁੱਡ ਦੀ ਫਿਲਮ ਇੰਡਸਟਰੀ ਇੱਕ ਪਲੇਟਫਾਰਮ ਤੇ ਆ ਗਏ ਸਾਰੇ, ਉਹਨਾਂ ਨੇ ਇਹਨਾਂ ਦੇ ਉੱਤੇ 2-3 ਜਿਹੜੇ ਰਿਪਬਲਿਕ ਔਰ ਇੰਡੀਆ ਨਾਓ ਕੇ ਟਾਈਮਸ ਨਾਓ, ਉਹਨਾਂ ਤੇ ਮੁਕੱਦਮਾ ਠੋਕਿਆ ਕਿ ਵੀ ਤੁਸੀਂ ਸਿਲੰਡਰ ਕਰ ਰਹੇ ਹੋ ਔਰ ਤੁਸੀਂ ਇਵੇਂ ਕਰ ਰਹੇ ਹੋ। ਕੁਝ ਜਿਹੜੇ ਨੇ ਉਹਨਾਂ ਦੇ ਈਵਨ ਬਜਾਜ ਔਰ ਦੂਜੇ ਵੀ, ਉਹਨਾਂ ਨੇ ਐਡ ਬੰਦ ਕਰ ਦਿੱਤੀ ਹੈ ਉਹਨਾਂ ਟੀਵੀਜ਼ ਤੇ। ਉਹਨਾਂ ਨੇ ਕਿਹਾ ਜੀ ਇਹ ਹੇਟ ਮੌਂਗਰਿੰਗ ਕਰ ਰਹੇ ਨੇ। ਸੋ ਮੈਂ ਉਹਨਾਂ ਦੀ ਓਰੀਜਨਲ ਭੈਣ ਜੀ ਅਮਨਜੋਤ ਕੌਰ ਦੀ ਲਿਖਤ ਨੂੰ ਹੀ ਸਾਂਝਾ ਕਰਨਾ ਚਾਹੁੰਦਾ, ਕਿਉਂਕਿ ਉਹਦੇ 'ਚ ਸਾਰੀਆਂ ਗਾਈਡਲਾਈਨਸ ਨੇ ਕਿ ਅਸੀਂ ਕੀ ਕਰ ਸਕਦੇ ਹਾਂ ਫਾਰਮਰ ਐਜੀਟੇਸ਼ਨ ਨੂੰ ਹਮਾਇਤ ਕਰਨ ਲਈ। Farmers lamented that they have less support in urban areas, even on social media there are less hashtags for them। ਕਿ ਪਿੰਡੂ ਹਲਕਿਆਂ 'ਚ ਤਾਂ ਮੁਕੰਮਲ ਹਮਾਇਤ ਹੈ, ਪਰ ਸ਼ਹਿਰੀ ਉੱਥੋਂ ਤਾਂ ਨਿਕਲਣੀ ਵੀ ਨਹੀਂ ਹੈ। ਪਰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈ, ਜੇ ਪੂਰੇ ਹੈਸ਼ਟੈਗ ਬਣਾ ਕੇ ਚਲਾਏ ਜਾਣ ਤੇ ਉਹਨਾਂ ਨੂੰ ਵੀ ਹੌਸਲਾ ਹੋਏਗਾ ਔਰ ਲੋਕਾਂ 'ਚ ਜਾਗਰਤੀ ਵੀ ਹੋਏਗੀ। The movement is slowly fizzling out as only farmers in Punjab or Haryana are protesting while others are silent। ਕਰਨਾਟਕਾ 'ਚ ਹੋਇਆ ਸੀ, ਲੇਕਿਨ ਅਸੀਂ ਉਹਦੇ 'ਚ ਕੰਸਿਸਟੈਂਸੀ ਨਹੀਂ ਦੇਖ ਰਹੇ। I would urge better use of social media and at least diversified mode of protest। ਕੀ ਕੀਤਾ ਜਾ ਸਕਦਾ ਹੋਰ ਪ੍ਰੋਟੈਸਟ ਦੇ ਨਾਲ? Why not make photos, messages viral to boycott Z News, ABP News, Republic that try to compare farmers to terrorists। ਕਿ ਵੀ ਇਹਦਾ ਜਿਹੜਾ ਮੈਸੇਜ ਔਰ ਪੂਰਾ ਇਹਨੂੰ ਵਾਇਰਲ ਕਰੋ ਕਿ ਆ ਜਿਹੜੇ ਟੀਵੀ ਚੈਨਲ ਨੇ ਇਹਨਾਂ ਦਾ ਬਾਈਕਾਟ ਕੀਤਾ ਜਾਏ, ਜਿਨ੍ਹਾਂ ਨੇ ਇਸ ਮੂਵਮੈਂਟ ਨੂੰ ਟੈਰਰਿਜ਼ਮ ਦੇ ਨਾਲ ਜੋੜਿਆ। ਔਰ ਉਹ ਕਹਿਣ ਵਾਲੇ ਵੀ ਕੰਗਣਾ ਰਣੌਤ ਸੀ, ਔਰ ਉਹਨੂੰ ਬੜਾ ਇਹਨਾਂ ਨੇ ਟੀਵੀ ਚੈਨਲਸ ਨੇ ਹਾਈਲਾਈਟ ਕੀਤਾ। ਵਾਈ ਨਾਟ ਲਿਸਟ ਆਲ ਪ੍ਰੋਡਕਟਸ ਆਫ ਅਡਾਨੀ ਐਂਡ ਰਿਲਾਇੰਸ ਐਂਡ ਪੁੱਟ ਪਿਕਚਰਸ ਇਨ ਵਨ ਮੀਮ ਐਂਡ ਮੇਕ ਇਟ ਵਾਇਰਲ ਆਸਕਿੰਗ ਟੂ ਬਾਈਕਾਟ ਅਡਾਨੀ ਅੰਬਾਨੀ ਪ੍ਰੋਡਕਟਸ। ਕਿ ਵੀ ਇਹਨਾਂ ਦੇ ਜਿਹੜੇ ਪ੍ਰੋਡਕਟ ਨੇ ਉਹਨਾਂ ਦੀ ਇੱਕ ਲਿਸਟ ਇੱਕ ਹੋਏ ਤਾਂ ਕਿ ਲੋਕਾਂ ਨੂੰ ਕਿਹਾ ਜਾਏ ਕਿ ਆਹ ਚੀਜ਼ਾਂ ਇਹਨਾਂ ਦੀਆਂ ਨੇ, ਇਹਨਾਂ ਦਾ ਬਾਈਕਾਟ ਕਰੋ। ਹਾਲਾਂ ਪੰਜਾਬ ਦੇ ਵਿੱਚ ਰਿਲਾਇੰਸ ਦੇ ਪੈਟਰੋਲ ਪੰਪ ਜਾਂ ਦੂਜਿਆਂ ਤੇ ਉਹਨਾਂ ਦੀ ਬਾਈਕਾਟ ਲਾਈਨ ਤਾਂ ਹੈ, ਲੇਕਿਨ ਇਕੱਲਾ ਇੱਕ ਫੀਲਡ 'ਚ ਨਹੀਂ ਨੇ, ਇਹਨਾਂ ਦੇ ਬਹੁਤ ਸਾਰੇ ਪ੍ਰੋਡਕਟ ਨੇ। ਫਿਰ ਉਹਨਾਂ ਨੇ ਕਿਹਾ ਕਿ ਵਾਈ ਨਾਟ ਸਟਰੋਂਗਰ ਮੀਮਸ ਪਿਕਚਰਸ ਟੂ ਬਾਈਕਾਟ ਬੀਜੇਪੀ whose IT cell tried to link farmers to terrorism। Tweets and problematic posts of BJP leaders should be screenshotted and made viral to expose their hate for Sikhs। Punjab farmers and people must be urged to boycott BJP, block, unfollow their leaders, supporters online। ਕਿ ਵੀ ਇਹ ਜਿਨ੍ਹਾਂ ਨੇ ਵੀ ਇਹ ਕਿਹਾ, ਉਹਨਾਂ ਦੀਆਂ ਪਿਕਚਰਸ ਉਹਨਾਂ ਦੇ IT ਸੈੱਲ ਦੇ ਔਰ ਜਿਹੜੇ ਵੀ ਉਹਨਾਂ ਨੇ ਇਹ ਟਵੀਟ ਕੀਤੇ ਨੇ ਪ੍ਰੋਬਲਮੈਟਿਕ, ਇਹਦੇ ਸਕਰੀਨਸ਼ਾਟ ਹੋਣ ਔਰ ਤਾਂ ਕਿ ਇਹਨਾਂ ਦਾ ਮੁਕੰਮਲ ਜਿਹੜਾ ਇਹਨਾਂ ਨੂੰ ਬਲੌਕ ਕੀਤਾ ਜਾਏ, ਬਾਈਕਾਟ ਕੀਤਾ ਜਾਏ ਔਰ ਅਨਫੋਲੋ ਕੀਤਾ ਜਾਏ। ਵਾਈ ਨਾਟ ਲਿਸਟ ਪ੍ਰੋਡਕਟਸ ਐਂਡੋਰਸਡ ਬਾਈ BJP ਲੀਡਰਸ ਲਾਈਕ ਸੰਨੀ ਦਿਓਲ, ਹੇਮਾ ਮਾਲਿਨੀ, ਕਿਰਨ ਖੈਰ ਐਂਡ ਬਾਈਕਾਟ them, dislike their ads and unfollow their pages on social media। ਇਹ ਉਹ ਨੇ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਦੇ ਕਤੂਰੇ ਕਤੂਰੀਆਂ ਨੇ। ਔਰ ਇਹ ਜਿਹੜੀ ਕਿਰਨ ਖੈਰ ਆ ਉਹੀ ਹੈ, ਜਦੋਂ ਉਹਨੂੰ ਕਿਹਾ ਜੀ ਰੇਪ ਹੋ ਰਹੇ ਨੇ, ਉਹਨੇ ਕਿਹਾ ਇੱਥੋਂ ਦੇ ਮਰਦਾਂ ਦੀ ਮੈਂਟੈਲਿਟੀ ਹੈ। ਯਾਨੀ ਜੇ ਹੁਣ ਇੱਕ ਔਰਤ ਜਿਹੜੀ, ਔਰ ਇਹ ਇਕੱਲਾ ਇਹ ਨਹੀਂ ਹੈ, 78 ਕੇ 80 MP ਨੇ ਔਰਤਾਂ ਬੈਠੀਆਂ ਪਾਰਲੀਮੈਂਟ 'ਚ, ਉਹਨਾਂ 'ਚੋਂ ਤੁਸੀਂ ਕਿਸੇ ਦੀ ਆਵਾਜ਼ ਨਹੀਂ ਸੁਣਦੇ, ਕਿਉਂਕਿ ਉਹੀ BJP ਦੇ ਸਾਰੇ ਜਿਹੜੇ ਨੇ ਉਹ ਲਿਆਂਦੇ ਹੋਏ ਨੇ। ਉਹਨੇ ਇੱਕ
ਉਹਨਾਂ ਦੀ ਕੀਮਤ ਅਦਾ ਕੀਤੀ ਹੋਈ ਹੈ। ਵਾਈ ਨਾਟ ਕਾਲ ਫॉर ਬਾਈਕਾਟ ਆਫ ਪ੍ਰੋਡਕਟਸ ਆਫ ਰਾਮਦੇਵ, ਪਤੰਜਲੀ, ਈਸ਼ਾ ਫਾਊਂਡੇਸ਼ਨ ਐਂਡ ਪ੍ਰੋਡਕਟਸ ਆਫ ਆਰਟ ਆਫ ਲਿਵਿੰਗ ਫਾਊਂਡੇਸ਼ਨ run by BJP Babas like Jaggi Vasudev, Shri Shri Ravi Shankar. Godmen like Sadguru, Jaggi Vasudev and Ramdev are also taking over lot of land just like Adani and Ambani. We should boycott them all and their so-called ashrams, meditation classes and products. ਇਹ ਸਾਰੇ ਉਹਨਾਂ ਨੇ ਇੱਕੋ ਹੀ ਰੱਸੇ ਨਾਲ ਬੰਨੇ ਔਰ ਠੀਕ ਬੰਨੇ ਨੇ। ਇਹ ਸਾਰੇ ਕੋਈ ਇਧਰ ਆਈਡੀਆਲੌਗ ਛੱਡਿਆ ਹੋਇਆ, ਸਾਊਥ ਦਾ ਇਹ ਵਾਸੁਦੇਵ ਛੱਡਿਆ ਹੋਇਆ, ਇਧਰ ਇਹ ਰਾਮਦੇਵ ਅੱਜ ਅਜੇ ਹਾਥੀ ਤੋਂ ਡਿੱਗ ਪਿਆ ਕਿ ਜੀ ਹਾਥੀ ਤੇ ਚੜ ਕੇ ਯੋਗਾ ਸਿਖਾ ਰਿਹਾ ਸੀ, ਉਹ ਵੀ ਡਰਾਮੇ ਥੱਲੇ ਕੱਪੜੇ ਝਾੜ ਰਿਹਾ। ਉਹਨੇ ਕਿਹਾ ਨਹੀਂ ਨਹੀਂ ਮੈਨੂੰ ਹਸਪਤਾਲ ਨਹੀਂ ਜਾ, ਉਹ ਵੀ ਮਿਰਾਕਲ ਦੱਸ ਰਿਹਾ ਜੀ ਮੈਂ ਹਾਥੀ ਤੋਂ ਡਿੱਗ ਕੇ ਵੀ ਠੀਕ ਰਿਹਾ ਹਨਾ। ਹੁਣ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ, ਪਰ ਇਹਨਾਂ ਨੇ ਕਿਵੇਂ ਦਾ ਆਪਣਾ ਸਾਰਾ ਬਿਜ਼ਨਸ ਐਮਪਾਇਰ ਖੜੇ ਕੀਤੇ ਹੋਏ ਨੇ। ਕੋਈ ਮੈਡੀਟੇਸ਼ਨ ਦੇ ਨਾਂ ਥੱਲੇ, ਕੋਈ ਪਤੰਜਲੀ, ਉਹਨਾਂ ਨੇ ਕਿਹਾ ਸਭ ਦਾ ਬਾਈਕਾਟ ਕਰੋ। I also suggest promoting wearing of black and green bands, wristbands, dupattas, turbans, caps, dastars, scarves, t-shirts to show support for farmers and protest against farm laws. ਕਿ ਇਹ ਸਾਰੇ ਜਿਹੜੇ ਚਿੰਨ੍ਹ ਨੇ, ਸਿੰਬਲ ਨੇ, ਤਾਂ ਕਿ ਹੋਏ ਕਿ ਭਾਈ ਅਸੀਂ ਫਾਰਮਰਸ ਦੇ ਨਾਲ ਖੜੇ ਹਾਂ। ਬਲੈਕ ਫॉर ਪ੍ਰੋਟੈਸਟ ਐਂਡ ਗ੍ਰੀਨ ਫॉर ਫਾਰਮਰਸ, ਇਹ ਦੋਨੋਂ ਹੀ ਰੰਗ ਹੋਣ ਕਿ ਵੀ ਅਸੀਂ ਕਾਲਾ ਰੰਗ ਪ੍ਰੋਟੈਸਟ ਦਾ ਔਰ ਹਰਾ ਕਿਸਾਨਾਂ ਦੇ ਨਾਲ। ਵਨ ਕੈਨ ਆਲਸੋ ਪੁੱਟ green and black flags or cloth outside homes, offices, vehicles to symbolize their support and put such pictures on social media urging youth in urban and rural areas alike to wear such clothes as symbol for supporting farmers। ਕਿ ਵੀ ਜਦੋਂ ਤੁਸੀਂ ਲਾਉਂਦੇ ਹੋ ਝੰਡਾ ਔਰ ਉਹ ਉਹਦੀਆਂ ਸੋਸ਼ਲ ਮੀਡੀਆ ਤੇ ਪਿਕਚਰਸ ਵੀ ਪਾਓ ਤਾਂ ਕਿ ਉਹਨੂੰ ਸਾਰੇ ਜਿਹੜੇ ਨੇ ਅਡਾਪਟ ਕਰਨ, ਤਾਂ ਕਿ ਇਹ ਲੱਗੇ ਕਿ ਲੋਕ ਉਹਨਾਂ ਦੇ ਨਾਲ ਖੜੇ ਨੇ। Finally, everyone should change DP, bio, profile pictures on social media with I stand with farmers or I support farmers or hashtag like scrap anti-farmer laws so that government gets a clear message। ਆਪਣੀ ਜਿਹੜੀ ਤੁਸੀਂ ਪ੍ਰੋਫਾਈਲ ਪਿਕਚਰ ਹੈ ਔਰ ਬਾਇਓ ਹੈ ਔਰ ਦੂਸਰਾ ਉਹਦੇ 'ਚ ਵੀ ਕਿਸਾਨਾਂ ਦੀ ਸਪੋਰਟ ਦੇ ਵਿੱਚ ਜਿਹੜੀ ਹੈ ਉਹ ਲਿਖੋ I stand with farmers or I support farmers। I have seen right wing get mileage from social media activism and symbolism like flags or slogans or caps, tattoos। ਕਿ ਵੀ ਇਹ ਰਾਈਟ ਵਿੰਗਰ ਸਾਰੇ ਜਿਹੜੇ ਨੇ ਹਿੰਦੂਤਵੀ ਔਰ ਇੱਥੇ ਵੀ ਰਾਈਟ ਵਿੰਗਰ ਇਸ ਕਿਸਮ ਦੀ ਚੀਜ਼ ਚੋਂ ਫਾਇਦਾ ਲੈਂਦੇ ਨੇ। We should leverage same for farmers and hopefully rope in urban and diaspora youth to make it more viral as a cause। ਕਿ ਵੀ ਇਹ ਜਿਹੜੇ ਨੇ ਇਹਨੂੰ ਵਾਇਰਲ ਕੀਤਾ ਜਾਏ ਔਰ ਸ਼ਹਿਰ ਦੇ ਔਰ ਦੂਜੇ ਡਾਇਸਪੋਰਾ ਬਾਹਰਲੇ ਨੌਜਵਾਨ ਇਸ ਦੇ ਵਿੱਚ ਆਣ। If Sikhs can trend on anniversary of 1984, then why lag behind in showing support for farmers? ਜ਼ਾਹਰ ਹੈ ਕਿ ਜੂਨ 84 ਪੂਰਾ ਐਤਕੀ ਫਲੱਡ ਸੀ, ਉਹਨਾਂ ਨੇ ਕਿਹਾ ਵੀ ਜੇ ਇਹ ਅਸੀਂ ਕਰ ਸਕਦੇ ਹਾਂ ਫਾਰਮਰਸ ਦੇ ਮੁੱਦੇ ਤੇ ਕਿਉਂ ਨਹੀਂ ਕਰ ਸਕਦੇ। This should be pumped up ahead of farmer talks with Delhi। ਇਹ ਤਾਂ ਹੁਣ ਆਲਰੇਡੀ ਇੱਕ ਅੱਧੇ ਦਿਨ 'ਚ ਹੋ ਜਾਣੀਆਂ ਨੇ, ਇਹਨਾਂ 'ਚੋਂ ਕੁਛ ਨਹੀਂ ਨਿਕਲਣਾ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਇੱਕ ਬਿਗਨਿੰਗ ਹੋਏਗੀ ਦੱਸਣ ਲਈ ਕਿ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਗੱਲਬਾਤ ਦਾ ਫੈਸਲਾ ਕੀਤਾ। ਇੱਕ ਤਬਕਾ ਇਹ ਵੀ ਸੀ ਜੀ ਅਲਟੀਮੇਟਲੀ ਤੁਸੀਂ ਇਹ ਕਹਿਣ ਵਾਲੇ ਹੋਵੋਗੇ ਜੀ ਅਸੀਂ ਗਏ ਸਾਨੂੰ ਗੱਲਬਾਤ 'ਚੋਂ ਕੁਛ ਨਹੀਂ ਨਿਕਲਿਆ। ਫਿਰ ਉਹਨਾਂ ਨੇ ਕਿਹਾ ਓਨਲੀ ਰੂਰਲ ਨੇਚਰ ਆਫ ਪ੍ਰੋਟੈਸਟ ਐਂਡ ਲੈਕ ਆਫ ਸਪੋਰਟ ਫਰਮ ਅਰਬਨ ਏਰੀਆਜ਼ ਇਜ਼ ਡੀਮੋਰਲਾਈਜ਼ਿੰਗ ਫਾਰਮਰਸ। ਕਿ ਸ਼ਹਿਰੀ ਹਲਕਿਆਂ 'ਚੋਂ ਹਮਾਇਤ ਨਾ ਹੋਣੀ, ਸਿਰਫ ਪੇਂਡੂ ਹਲਕਿਆਂ ਤੱਕ ਰਹਿਣਾ, ਇਹਦੇ ਨਾਲ ਕਿਸਾਨਾਂ ਦੇ ਵਿੱਚ ਇੱਕ ਉਦਾਸੀ ਹੈ ਔਰ ਡਿਸਪਾਇੰਟ ਰਸ਼ ਹੈ। ਸੋ ਅਸੀਂ ਭੈਣ ਜੀ ਅਮਨਜੋਤ ਕੌਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਬਿਲਕੁਲ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਕਿ ਹਿਟਿੰਗ ਬੁਲਸ ਆਈ। ਜੇ ਤੁਸੀਂ ਇਹਨਾਂ ਦੇ ਵਪਾਰਕ ਇਹਨਾਂ ਦੀ ਜੇਬ ਨੂੰ ਹੱਥ ਪਾਉਂਦੇ ਹੋ, ਦੋ ਹੀ ਤਰ੍ਹਾਂ ਜਾਂਦੇ ਨੇ, ਜਾਂ ਜੇਬ ਨੂੰ ਹੱਥ ਪਾਓ ਜਾਂ ਧੋਤੀ ਨੂੰ ਅੱਗ ਲਾਓ। ਸੋ ਇਹੀ ਇੱਕ ਤਰੀਕਾ ਹੈ ਜੀ। ਡਾਕਟਰ ਸਾਹਿਬ ਬਿਲਕੁਲ ਸੱਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।